ਮੁਸਲਮਾਨਾਂ ਦਾ ਉਹਨਾਂ ਦਾ ਆਪਸ 'ਚ ਪਿਆਰ ਕਿਵੇਂ ਦਾ ਹੈ? बड़ा अच्छा सलूक सी। ਅੱਛਾ, ਵਰਤੋਂ ਭਾਜੀ ਹੈ ਸੀਗਾ ਆਪਸ 'ਚ? वरतों भाजी लैनी देनी ब्याह शादी के सारे काम था। 3 सिख मुंडे रडाले दे मेरे नाल पढ़दे सन। ਕੀ ਨਾਂ ਉਹਨਾਂ ਦੇ? एक दे ना भीड़ू सी, एक दे ना सुंदरा। ਬੋਰੇ ਢਾਕ ਵਾਲੇ ਚੋਂ ਗਏ ਜੋ ਸਾਰੇ ਹੰਜਰਾ ਗਏ ਨੇ। ਅੱਛਾ, ਇੱਥੇ ਹੋਰ ਕੌਮ ਕੋਈ ਨਹੀਂ ਸੀ, ਦੋ ਹੀ ਕੌਮਾਂ ਸਨ। ਤੁਹਾਡੇ ਅੱਬੇ ਨਾਲ ਕਿੱਥੇ ਜਾ ਕੇ ਬੈਠੇ ਨੇ? ਉਹ ਠਰੀ ਪਿੰਡ ਸੀ, ਉੱਥੇ ਬੈਠੇ ਨੇ ਜਾ ਕੇ। ਜ਼ਿਲ੍ਹਾ ਬਾਪੂ ਜੀ ਤੁਹਾਡੇ ਡੈਡੀ ਦਾ ਕੀ ਨਾਮ ਹੈ? ਡੈਡੀ ਦਾ ਕੀ ਨਾਮ ਹੈ? ਬੂਟਾ ਸਿੰਘ। ਅਤੇ ਬਾਪੂ ਜੀ ਪਾਕਿਸਤਾਨ ਕਿਹੜਾ ਪਿੰਡ ਸੀ ਆਪਣਾ? ਬੋਰੇ। ਅੱਛਾ, ਤੇ ਜ਼ਿਲ੍ਹਾ ਕਿਹੜਾ ਸੀ? ਗੁਜਰਾਲਾ। ਪਾਕਿਸਤਾਨ ਨੂੰ ਜਦੋਂ ਆਇਓ ਕਿੰਨੇ ਸਾਲ ਦੇ ਸੋ? 20-25 ਸਾਲ ਦਾ। ਠੀਕ ਹੈ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਅਸੀਂ ਪਿੰਡ ਪਹੁੰਚੇ ਹਾਂ ਜੀ ਬੌਰੇ ਟੱਕ, ਜ਼ਿਲ੍ਹਾ ਗੁਜਰਾਂਵਾਲਾ। ਇਹ ਚੜ੍ਹਦੇ ਪੰਜਾਬ ਇੱਕ ਚੈਨਲ ਹੈ ਜੀ। ਸਾਡੇ ਬੜੇ ਪਿਆਰੇ ਦੋਸਤ ਜਿਹੜੇ ਚੰਦਨ ਖੰਨਾ ਸਾਹਿਬ, ਉਹਨਾਂ ਨੇ ਇੱਧਰੋਂ ਇੰਟਰਵਿਊ ਕੀਤਾ ਇੱਕ ਬਜ਼ੁਰਗ ਦਾ ਜਿਹਦਾ ਨਾਮ ਗੁਲਜ਼ਾਰ ਸਿੰਘ ਹੈ। ਉਹਨਾਂ ਦੇ ਵਾਲ ਸਾਹਿਬ ਦਾ ਨਾਮ ਬੂਟਾ ਸਿੰਘ ਹੈ। ਉਹ ਬਾਬੇ ਹਰੀ ਜਦੋਂ ਇੱਥੋਂ ਗਏ ਨੇ, ਇਸ ਪਿੰਡ ਦੇ ਵਿੱਚੋਂ, ਇੱਥੋਂ ਦੇ ਰਹਿਣ ਵਾਲੇ ਸਨ 47 ਤੋਂ ਪਹਿਲਾਂ। ਉਹ ਕਹਿ ਰਹੇ ਨੇ ਬਾਬੇ ਹਰੀ ਵੀਡੀਓ ਵਿੱਚ ਕਿ ਮੈਂ 25 ਸਾਲ ਦਾ ਹਾਂ ਅਤੇ ਮੈਨੂੰ ਉਹ ਪਿੰਡ ਵੇਖਣ ਨੂੰ ਬੜਾ ਦਿਲ ਕਰਦਾ, ਮੇਰਾ ਪਿੰਡ ਵਿਖਾਇਆ ਜੇ ਉੱਥੇ ਜਾ ਕੇ ਕਿਸੇ ਦਾ ਇੰਟਰਵਿਊ ਕੀਤਾ ਜਾਏ। ਅਤੇ ਅਸੀਂ ਪਹੁੰਚੇ ਹਾਂ ਬੌਰੇ ਟੱਕ ਉਹ ਬਾਬੇ ਹਰਾਂ ਦੇ ਪਿੰਡ ਵਿਖਾਉਣ ਵਾਸਤੇ, ਅਤੇ ਇੱਥੇ ਪਿੰਡ ਦੇ ਵਸਨੀਕ ਜਿਹੜੇ ਨੇ ਉਹਨਾਂ ਨਾਲ ਗੱਲ ਕਰਨ ਵਾਸਤੇ। ਅਤੇ ਉਹ ਬਾਬੇ ਹਰਾਂ ਦੇ ਜਿਹੜੇ ਉਹਨਾਂ ਦੱਸਿਆ ਹੈ ਕਿ ਮੇਰੇ ਅੱਬੇ ਦਾ ਨਾਮ ਬੂਟਾ ਸਿੰਘ ਸੀ ਅਤੇ ਗੁਲਜ਼ਾਰ ਸਿੰਘ ਸਾਹਿਬ ਆ ਗਏ ਤੁਹਾਡੇ ਪਿੰਡ। ਅਤੇ ਇੱਥੇ ਵਸਨੀਕ ਸਾਨੂੰ ਮਿਲੇ ਨੇ ਦੋ, ਇੱਕ ਆ ਨੇ ਭਾਈ ਹਰੀ ਅਤੇ ਇੱਧਰ ਬਜ਼ੁਰਗ ਸਾਡੇ ਨਾਲ ਬੈਠੇ ਹੋਏ ਨੇ। ਇਹਨਾਂ ਨਾਲ ਗੱਲਬਾਤ ਕਰਨੇ, ਤੁਹਾਡੇ ਵੱਡਿਆਂ ਦੇ ਬਾਰੇ ਇਹਨਾਂ ਨੂੰ ਪੁੱਛਣੇ ਸਾਰਾ ਕੁਝ। ਅਸਲਾਮ ਵਾਲੇਕੁਮ ਜੀ। ਬਜ਼ੁਰਗੋ ਕੀ ਨਾਮ ਜੀ ਤੁਹਾਡਾ? सूबेदार। ਸੂਬੇਦਾਰ। हाँ, ਅੱਛਾ ਜੀ, ਤੁਹਾਡਾ ਨਾਮ ਸੂਬੇਦਾਰ ਹੈ? ਮੇਰੇ ਵਾਲ ਸਾਹਿਬ ਦਾ ਨਾਮ ਕੀ ਜੀ? नबी बख्श। ਨਬੀ ਬਖਸ਼ ਜੀ। हाँ, ਅੱਛਾ ਅੱਛਾ। ਅਤੇ ਤੁਹਾਡੀ ਜ਼ਾਤ ਕਿਹੜੀ ਜੀ? ਕੌਮ? चीमे। ਚੀਮੇ ਹੋ ਤੁਸੀਂ? हाँ, ਅੱਛਾ ਅੱਛਾ। ਇਹ ਪਿੰਡ ਕਿਹੜਾ ਜੀ? बावरे ढाक वाले। ਬਾਵਰੇ ਟੱਕ ਵਾਲੇ। हाँ, ਅੱਛਾ ਅੱਛਾ, ਸਹੀ ਹੋ ਗਿਆ। ਇਹਦੇ ਨਾਲ ਕਿਹੜਾ ਪਿੰਡ ਕੋਈ बामणियाँ। ਹੋਰ ਕਿਹੜਾ ਪਿੰਡ ਇਹਦੇ ਨਾਲ? चिट्टी। ਚਿੱਟੀ ਪੂਰਾ ਨਾਮ ਦੱਸੋ। ਚਿੱਟੀ ਘੁਰਾਇਆ। हाँ, ਹੋਰ और से नाल साधु गया बुढ़ा गिराया। ਇਹਦਾ ਜ਼ਿਲ੍ਹਾ ਕਿਹੜਾ ਜੀ? गुजरांवाला। ਅੱਛਾ ਬਜ਼ੁਰਗੋ, ਇੱਥੇ ਤੁਸੀਂ ਜਿਹੜੇ ਸਿੱਖ ਸਰਦਾਰ ਰਹਿੰਦੇ ਹਨ ਇਹ ਪਿੰਡ ਦੇ ਵਿੱਚ, हाँ जी। ਕਿਹਨੂੰ ਕਿਹਨੂੰ ਜਾਣਦੇ ਹੋ ਤੁਸੀਂ? ਨਾਂ ਦੱਸੋ, ਕੋਈ ਸਿੱਖਾਂ ਦੇ ਪਤਾ ਤੁਹਾਨੂੰ? मैं एक बूटा सिंह नूं जानदा सां, वडेरा सी। एक मुंडा सी उन्हां दा गुलजार, ਅੱਛਾ ਉਹਦਾ ਨਾਂ ਯਾਦ ਹੈ। ਅੱਛਾ ਦੂਜਿਆਂ ਦੇ ਨਾਂ ਯਾਦ ਹੈ ਕੋਈ ਨਹੀਂ ਹੈ। ਅੱਛਾ, ਇਹ ਤੁਹਾਨੂੰ ਯਾਦ ਨਹੀਂ? ਆਏ ਦੋ ਨਾਂ ਯਾਦ ਹੈ। ਇਹਨੇ ਪੈਲੀ ਪੂਲੀ ਕਿੰਨੀ ਪਤਾ ਕਿੱਥੇ ਸੀ ਪੈਲੀ ਤੁਹਾਨੂੰ? ਪਹਿਲੀ ਉਹਨਾਂ ਦੀ ਸੀ ਨਾਰੋਂ ਲਾਂਦੇ। ਇਹ ਨਹਿਰ ਜਿਹੜੀ ਪਿੰਡ ਦੇ ਨਾਲ ਹੈ, ਲਾਂਦੇ ਪਾਸੇ। ਲਾਂਦੇ। ਇਹਦੇ ਪਰਲੇ ਪਾਸੇ ਸੀ ਉਹਨਾਂ ਦੀ ਪੈਲੀ। ਆਹ ਕਿੰਨੀ ਕੁ ਜ਼ਮੀਨ ਸੀ ਬਾਬੇ, ਪਤਾ ਕੋਈ? ਨਹੀਂ ਇਹ ਕੋਈ ਨਹੀਂ ਪਤਾ। ਆਹ ਉਹਨਾਂ ਘਰ ਕਿੱਥੇ ਸੀ ਪਤਾ ਕੋਈ? ਘਰ ਆ ਸਾਰੇ ਹੁਣ ਜੇ ਬਾਹ ਹੈ, ਮੈਂ ਹੁਣ ਕੀ ਦੱਸਾਂ। ਨਹੀਂ, ਕਿੱਥੇ ਕਰਕੇ ਸੀ ਤਕਰੀਬਨ? ਇੱਥੇ ਕਰਕੇ ਇੱਥੇ ਮੱਲੇ ਇੱਥੇ ਹੁਣ ਜਿਆ ਜਿੱਥੇ ਪਿੰਡ ਦੇ ਲਾਂਦੇ ਪਾਸੇ? ਲਾਂਦੀ ਸਾਹਿਬ ਪਿੰਡ ਦੀ ਲਾਂਦੀ ਸਾਈਡ ਹੈ ਨਾ? ਇਹ ਗੁਰਦੁਆਰਾ ਨਹੀਂ, ਦੱਖਣ ਸਾਈਡ। ਦੱਖਣ ਸਾਈਡ? ਆਹ ਨਾ, ਅੱਛਾ। ਦੱਖਣ ਪਹਾੜ ਸਾਈਡ ਹੀ। ਆਹ ਪਹਾੜ ਸਾਈਡ। ਅੱਛਾ, ਉਦੋਂ ਜਿਹੜੇ ਇੱਥੇ ਸਿੱਖ ਕਿੰਨੇ ਕੁ ਹੋਰ ਘਰ ਵੀ ਐ ਸਨ ਉਹਨਾਂ ਤੋਂ ਇਲਾਵਾ? ਚੋਖੇ ਘਰ ਸਨ। ਚੋਖੇ ਘਰ ਸਨ। ਆਹ ਮੁਸਲਮਾਨਾਂ ਦਾ ਉਹਨਾਂ ਦਾ ਆਪਸ 'ਚ ਪਿਆਰ ਕਿਵੇਂ ਦਾ ਹੈ? ਬੜਾ ਅੱਛਾ ਸਲੂਕ ਸੀ। ਅੱਛਾ, ਵਰਤੋਂ ਭਾਜੀ ਹੈ ਸੀਗਾ ਆਪਸ 'ਚ? ਵਰਤੋਂ ਭਾਜੀ ਲੈਣੀ ਦੇਣੀ ਵਿਆਹ ਸ਼ਾਦੀ ਦੇ ਸਾਰੇ ਕੰਮ ਸਨ। ਅੱਛਾ ਜੀ। ਸਿਰਫ ਅੱਗੋਂ ਜਿਹੜੇ ਉਹਦੇ ਮੁੰਡੇ ਅੱਗੋਂ ਉੱਚੇ ਨੇ ਸਨ ਨਾ ਉਹਨਾਂ ਦੇ, ਹਾਂਜੀ ਹਾਂਜੀ। ਉਹ ਮੁੜ ਅੱਗੋਂ ਸਿੱਖੀ 'ਚ ਕੰਮ ਲੱਗ ਪਿਆ ਕਰਨ ਤੇ ਮੁੜ ਜਰਾ ਉਧਰੋਂ ਉਧਰੀ ਨਫ਼ਰਤ ਹੋਈ ਸੀ। ਪਹਿਲਾਂ ਹੋਰ ਵਿਆਹ ਸ਼ਾਦੀ ਸੀ ਉਹ ਵੀ ਲੈਂਦੇ ਜਾਂਦੇ ਸਨ, ਇਹ ਵੀ ਲੈਂਦੇ ਜਾਂਦੇ ਸਾਰੇ ਵਰਤਦੇ ਰਹੇ। ਅੱਛਾ ਅੱਛਾ। ਉਹ ਮੁੜ ਅੱਗੋਂ ਪਤਾ ਜਿਉਂ ਜਿਉਂ ਨਵੀਂ ਰੋਸ਼ਨੀ ਹੁਣ ਵੀ ਹੈ ਉਹ ਹਿਸਾਬ ਬਾਬੇ ਹੈ। ਤੁਸੀਂ ਉਦੋਂ ਕਿੱਡੇ ਕੁ ਸੀ ਤੇ ਰੋਲੇ ਪਏ ਨੇ? ਜਿਹੜਾ ਮੈਂ ਉਹਦੇ ਚੌਥੀ ਪੜ੍ਹਦਾ ਹਾਂ। ਚੌਥੇ ਵਿੱਚ ਪੜ੍ਹਦੇ ਸੋ? ਆਹ ਜੇ ਤੁਸੀਂ ਚੌਥੀ 'ਚ ਪੜ੍ਹਦੇ ਹੋ ਤਾਂ 12-13 ਸਾਲ ਤੁਹਾਡੀ ਉਮਰ ਹੋਣੀ ਤਕਰੀਬਨ? ਆਹ ਹੋਵੇ ਜੀ ਇੰਨੀ ਚ ਕਿਉਂ 3 ਕੁ ਮੀਲ ਟੁਰ ਕੇ ਜਾਂਦੇ ਸਾਂ ਤੇ ਆਖਰ ਨੰਬਰ ਕੁਝ ਇਹੀ ਸੀ ਤੇ ਤਾਂ ਹੀ ਟੁਰ ਕੇ ਇੰਨਾ ਇਹ ਜਾਂਦੇ। ਸਾਰਾ ਤੁਹਾਨੂੰ ਨਕਸ਼ਾ ਜ਼ੇਨ 'ਚ ਹੈ? ਬਿਲਕੁਲ। ਸੰਭਾਲ ਸਾਰੀ ਹੈਗੀ? ਆਹ ਅੱਛਾ ਅੱਛਾ ਅੱਛਾ। 3 ਸਿੱਖ ਮੁੰਡੇ ਰਡਾਲੇ ਦੇ ਮੇਰੇ ਨਾਲ ਪੜ੍ਹਦੇ ਸਾਂ। ਕੀ ਨਾਂ ਉਹਨਾਂ ਦੇ? ਇੱਕ ਦੇ ਨਾਂ ਭੀੜੂ ਸੀ, ਇੱਕ ਦੇ ਨਾਂ ਸੁੰਦਰਾ ਅੱਛਾ। ਤੇ ਦੂਜੇ ਦੇ ਨਾਂ ਹੋਰ ਕੀ ਸੀ ਇਸ ਨਾਲ ਘਰੇ ਦੋ। ਕਿੱਥੇ ਪੜ੍ਹਨ ਜਾਂਦੇ ਸੋ ਤੁਸੀਂ? ਪਠਾਨ ਵਾਲੀ ਪਿੰਡ ਦੇ। ਪਠਾਨ ਵਾਲੇ ਪਿੰਡ ਉੱਥੇ ਪੜ੍ਹਦੇ ਹੁੰਦੇ ਸੀ? ਆਹ ਅੱਛਾ ਅੱਛਾ। ਉਹ ਕਿੱਥੇ ਕਰਕੇ ਪਠਾਨ ਵਾਲੇ? ਵਜ਼ੀਰਾਬਾਦ ਉਹ ਚੜ੍ਹਦੇ। ਅੱਛਾ ਅੱਛਾ ਅੱਛਾ। ਤੇ ਉੱਥੇ ਤੁਸੀਂ ਪੜ੍ਹਦੇ ਹੁੰਦੇ ਹੋ? ਆਹ ਤੇ ਇੱਥੋਂ ਤੁਹਾਨੂੰ ਕਿਵੇਂ ਪਤਾ ਇੱਥੇ ਤੁਹਾਡੇ ਕੀ ਲੱਗਦੇ? ਇੱਥੇ ਕੌਣ ਸੀ? ਇੱਥੇ ਮੇਰੇ ਨਾਨਕੇ ਨੇ। ਅੱਛਾ ਅੱਛਾ। ਜਿਸ ਵੇਲੇ ਜਦੋਂ ਸਿੱਖ ਗਏ ਨੇ ਉਸ ਤੋਂ ਬਾਅਦ 48 ਚ ਪਾਣੀ ਦਾ ਬੜਾ ਫਲੱਡ ਆਇਆ ਸੀ ਵੱਡਾ। ਉਸ ਫਲੱਡ ਅੱਛਾ, ਤੁਹਾਨੂੰ ਮਾਲੂਮਾਤ ਤਾਂ ਕਿ ਤੁਸੀਂ ਇੱਥੇ ਤੁਹਾਡੇ ਨਾਨਕੇ ਤੋਂ ਆਉਂਦੇ ਰਹਿੰਦੇ ਹੁੰਦੇ ਸੋ? ਇੱਥੇ ਮੁੜ ਆ ਗਏ ਹਾਂ ਅਸੀਂ ਉਸ ਫਲੱਡ ਮੁੜੇ ਇੱਥੇ ਦੇ ਇੱਥੇ ਹੀ ਰਹੇ ਹਾਂ ਨਾ ਪਿਛਾਂ ਗਏ ਹਾਂ। ਅੱਛਾ ਅੱਛਾ। ਯਾਨੀ ਤੁਸੀਂ ਕਹਿੰਦੇ ਕਿ ਮੁਸਲਮਾਨਾਂ ਦਾ ਸਿੱਖਾਂ ਦਾ ਪਿਆਰ ਬੜਾ ਸੀ, ਸਹੀ ਪਿਆਰ ਭੈਣ ਭਾਈ ਇੱਧਰ ਰਹਿ ਰਹੇ ਸੀ? ਹਾਂ ਬਿਲਕੁਲ।
ਇੱਥੇ ਉਹਨਾਂ ਦਾ ਗੁਰਦੁਆਰਾ ਵੀ ਆਇਆ ਸੀ। ਆਹ ਗੁਰਦੁਆਰਾ ਸੀ ਇੱਥੇ ਹੁਣ ਕੋਠੀ ਬਣੀ ਆ ਹਲਾ ਆਵੇ। ਅੱਛਾ 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 ਸਹੀ ਜੀ। ਨਾਜ਼ਰੀਨ, ਸਾਡੇ ਨਾਲ ਆਹ ਜਿਹੜੇ ਬੈਠੇ ਹੋਏ ਨੇ ਬਾਬਾ ਗੁਲਜ਼ਾਰ ਸਾਹਿਬ ਬੂਟਾ ਸਿੰਘ ਦੇ ਜਿਹੜੇ ਵਾਲ ਸਾਹਿਬ ਜਿਨ੍ਹਾਂ ਦੀ ਵੀਡੀਓ ਆਈ ਤੇ ਅਸੀਂ ਉਹਨਾਂ ਵਾਸਤੇ ਵੀਡੀਓ ਬਣਾਉਣ ਵਾਸਤੇ ਆਏ ਹਾਂ ਜੀ। ਸਾਨੂੰ ਹੁਣ ਰਿਕੁਐਸਟ ਕੀਤੀ ਚੰਨਨ ਭਾਈ ਸਾਹਿਬ ਨੇ ਵੀ ਕੀਤੀ ਸੀ ਰਿਕੁਐਸਟ ਸਾਡੇ ਅੱਗੇ ਕਿ ਆ ਬਾਬੇ ਗੁਲਜ਼ਾਰ ਸਾਹਿਬ ਜਿਹੜੇ ਨੇ ਜ਼ਈਫ ਹੋਏ ਨੇ, ਹੁਣ 100 ਸਾਲ ਤੋਂ ਉੱਤੇ ਹੈ ਮੇਰੇ ਖਿਆਲ ਉਹਨਾਂ ਦੀ ਉਮਰ, ਤੇ ਉਹਨਾਂ ਕਿਹਾ ਕਿ ਤੁਸੀਂ ਜਾ ਕੇ ਵੀਡੀਓ ਲਾਜ਼ਮੀ ਬਣਾਓ। ਤੇ ਇਹ ਬਜ਼ੁਰਗ ਜਿਹੜੇ ਨੇ ਇਹਨਾਂ ਦੇ ਵਾਲ ਸਾਹਿਬ ਦੇ ਹੋ ਗਏ ਨੇ, ਭਾਈ ਸਾਡੇ ਜਿਹੜੇ ਬੈਠੇ ਹੋਏ ਸਾਡੇ ਨਾਲ, ਇਹਨਾਂ ਦੇ ਵਾਲ ਸਾਹਿਬ ਦੇ ਹੋ ਗਏ ਨੇ ਫੌਤ। ਇਹਨਾਂ ਦੱਸਿਆ ਕਿ ਜਿਹੜੇ ਬਾਬਾ ਗੁਲਜ਼ਾਰ ਹੈ, ਬਾਬਾ ਬੂਟਾ ਸਿੰਘ ਉਹਦਾ ਮੁੰਡਾ ਹੈ ਗੁਲਜ਼ਾਰ ਸਿੰਘ, ਕਿ ਅਸੀਂ ਇਹਨਾਂ ਦੇ ਵਿੱਚੋਂ ਹੀ ਆ। ਇਹਨਾਂ ਦੇ ਜਿਹੜੇ ਨੇ ਕੋਈ 2 4 5 10 ਲੜੀਆਂ ਪਹਿਲਾਂ ਮੁਸਲਮਾਨ ਹੋ ਗਏ ਹਨ, ਇੱਥੇ ਰਹਿ ਗਏ ਮੁਸਲਮਾਨ ਹੋ ਗਏ, ਤੇ ਦੂਸਰੇ ਜਿਹੜੇ ਨੇ ਉਹ ਗੁਲਜ਼ਾਰ ਰਹੀ ਸਾਰੇ ਉੱਧਰ ਚਲੇ ਗਏ, ਉਹਨਾਂ ਦੀ ਬਰਾਦਰੀ 'ਚੋਂ ਨੇ। ਇਹਨਾਂ ਨਾਲ ਗੱਲਬਾਤ ਸਾਰੀ ਕਰਨੀ, ਇਹਨਾਂ ਨੂੰ ਸਾਰਾ ਪਤਾ, ਕਹਿ ਰਹੇ ਕਿ ਮੈਂ ਆਪਣੇ ਵੱਡਿਆਂ ਕੋਲ ਸਾਰਾ ਬਹਿੰਦਾ ਹੁੰਦਾ ਸੀ, ਸਾਰੀਆਂ ਗੱਲਾਂ ਸੁਣਨਾ ਹੁੰਦਾ ਸੀ। ਇਹਨਾਂ ਨਾਲ ਗੱਲਬਾਤ ਥੋੜ੍ਹੀ ਜਿਹੀ ਕਰਨੀ ਹੈ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਈਆ ਕੀ ਹਾਲ ਹੈ? ਠੀਕ ਠਾਕ, ਤੁਸੀਂ ਸੁਣਾਓ? ਕੀ ਨਾਂ ਆਪਣਾ? ਮੁਹੰਮਦ ਅਫਜ਼ਲ। ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? ਮੁਹੰਮਦ ਸਾਦਕ ਹੰਜਰਾਹ। ਕੌਣ ਤੁਹਾਡੀ ਕਿਹੜੀ ਜੀ? ਹੰਜਰਾਹ। ਮੁਹੰਮਦ ਸਾਦਕ। ਤੁਹਾਡੇ ਦਾਦੇ ਦਾ ਨਾਂ ਥੋੜ੍ਹਾ ਆਪਣਾ ਸਾਡੇ ਦਾਦੇ ਦਾ ਨਾਂ ਫਤਿਹਦੀਨ ਹੰਜਰਾਹ। ਅੱਛਾ ਜੀ। ਉਦੋਂ ਪੜਦਾਦੇ ਦਾ ਨਾਂ ਨਿਜ਼ਾਮਦੀਨ ਹੰਜਰਾਹ। ਉਦੋਂ ਪਹਿਲਾਂ ਦੇ ਨਾਂ ਬੂਟਾ ਹੰਜਰਾਹ। ਅੱਛਾ ਅੱਛਾ। ਉਦੋਂ ਦਾ ਨਹੀਂ ਪਤਾ, ਫਿਰ 5ਵੀਂ 7ਵੀਂ ਪੀੜ੍ਹੀ ਦਾ ਨਹੀਂ ਪਤਾ ਲੱਗਦਾ ਫਿਰ ਕੀ ਨਾਂ ਸੀ। ਇਹਨੇ ਕੋ ਨਾਂ ਯਾਦ ਇਹਨੇ ਨਹੀਂ। ਕੋ ਨਾਂ ਯਾਦ। ਹਾਂ ਅੱਛਾ ਅੱਛਾ ਹਾਂ। ਅੱਛਾ ਭਾਜੀ, ਇੱਕ ਤੁਹਾਨੂੰ ਵੀਡੀਓ ਤੁਹਾਨੂੰ ਜਿਹੜੀ ਪਹਿਲਾਂ ਵਿਖਾਈ ਅਸੀਂ ਜੀ ਜੀ। ਬਜ਼ੁਰਗਾਂ ਦੀ, ਥੋੜ੍ਹਾ ਦੱਸੋ ਨਾ ਕਿ ਤੁਹਾਡੇ ਉਹ ਬੂਟਾ ਸਿੰਘ ਗੁਲਜ਼ਾਰ ਸਿੰਘ ਬਾਬੇ ਜਿਹੜੇ ਤੁਹਾਨੂੰ ਉਹ ਜੀ ਸਾਡਾ ਜਿਹੜੇ ਵਾਲਦ ਸਾਹਿਬ ਸਨ ਨਾ, ਉਹ ਹੀ ਸਾਨੂੰ ਦੱਸਦੇ ਹੁੰਦੇ ਹਨ ਕਿ ਸਾਡੀ ਬਰਾਦਰੀ ਇੱਥੇ ਸੀ। 8 ਭਰਾ ਸਨ ਉਹ। ਅੱਛਾ। ਕੌਣ 8 ਭਰਾ ਸਨ? ਸਿੱਖ। ਅੱਛਾ। ਇੱਕ ਮੁਸਲਮਾਨ ਹੋ ਗਿਆ ਸੀ, ਅੱਛਾ। ਤੇ 7 ਜਿਹੜੇ ਸਨ ਉਹ ਸਿੱਖ ਹੀ ਰਹੇ ਸਨ। ਇਸ ਪਿੰਡ ਤੁਸੀਂ ਉਹਨਾਂ ਦੀ ਲੜੀ? ਅਸੀਂ ਜਿਹੜੇ ਮੁਸਲਮਾਨ ਹੋ ਗਿਆ ਸੀ, ਅਸੀਂ ਉਹਨਾਂ ਦੀ ਲੜੀ 'ਚੋਂ ਆ ਰਹੇ ਹਾਂ। ਤੇ ਜਿਹੜੇ 7 ਸਿੱਖ ਸਨ ਖਾਨਦਾਨ, ਉਹ 7 ਦੇ 7 ਟੁਰ ਗਏ। ਉਹ 7 ਟੁਰ ਗਏ। ਸਾਡੇ ਨਾਲ ਉਹਨਾਂ ਸਾਡੇ ਵਾਲਾ ਸਾਹਿਬ ਵੀ ਦੱਸਦੇ ਹਨ, ਸਾਡੇ ਨਾਲ ਉਹਨਾਂ ਦੇ ਵਰਤੋਂ ਭਾਜੀ ਸੀ, ਠੀਕ ਸੀ, ਲੈਣ ਦੇਣ ਸੀ, ਵਿਆਹ ਰੋਟੀ ਛੋਟੀ ਇਕੱਠੀ, ਯਾਨੀ ਕਿ ਜੰਝ ਵਿਆਹ ਤੇ ਜੋ ਵੀ ਹੁੰਦਾ ਸੀ ਨਾ, ਜਾਂਦੇ ਉਹ ਸਾਦੇ ਹੋ ਤੁਸੀਂ? ਉਹ ਉਹਨਾਂ ਨੂੰ ਸਾਦੇ ਹਨ, ਉਹ ਸਾਨੂੰ ਸਾਦੇ ਸਨ। ਹਾਂ। ਤੇ ਠਰੀ ਪਿੰਡ ਦੇ ਵਿੱਚ ਜਿਹੜੇ ਮੇਰੇ ਵਾਲਾ ਸਾਹਿਬ ਖਤ ਲਿਖਦੇ ਹੁੰਦੇ ਹਨ ਉਹਨਾਂ ਨੂੰ, ਤੇ ਉੱਥੋਂ ਵੀ ਖਤ ਆਉਂਦਾ ਹੁੰਦਾ ਸੀ। ਫਿਰ ਅਖੀਰ ਹੌਲੀ ਹੌਲੀ ਫਿਰ ਹੋਰ ਨਾ ਕੰਮਾਂ 'ਚ ਪੈ ਗਿਆ ਖਤ, ਨਾ ਉੱਧਰੋਂ ਕੋਈ ਆਇਆ ਤੇ ਨਾ ਕੋਈ ਇੱਧਰੋਂ ਆਇਆ। ਉਹ ਇਸ ਵਾਰ ਰਾਬਤਾ ਨਹੀਂ ਹੋਇਆ? ਬਾਅਦ ਇਹ ਰਾਬਤਾ ਨਹੀਂ ਉਹਨਾਂ ਕੋਲ ਐਡਰੈਸ ਗਵਾਚਿਆ ਜਾਂ ਉਹਨਾਂ ਕੋਲ ਗਵਾਚ ਗਿਆ ਜਾਂ ਸਾਡੇ ਵਾਲੇ ਕੋਲੋਂ ਗਵਾਚ ਗਿਆ। ਉਦੋਂ ਪਹਿਲਾਂ ਨਾ ਉਹਨਾਂ ਦੇ ਖਤ ਖਤਾਬ ਇਹਨਾਂ ਦੇ ਬਾਰੇ ਦੱਸਿਆ ਹੈ ਕਿ ਬੂਟਾ ਸਿੰਘ ਨੂੰ ਤੁਸੀਂ ਕਿਵੇਂ ਜਾਣਦੇ? ਅਸੀਂ ਨਹੀਂ, ਮੈਂ ਨਹੀਂ ਜਾਣਦਾ। ਤੁਹਾਡੇ ਅੱਬਿਆਂ ਨੇ ਜੋ ਦੱਸਿਆ? ਸਾਡੇ ਅੱਬਿਆਂ ਨੇ ਦੱਸਿਆ ਸੀ ਕਿ ਸਾਡੇ ਇੱਥੇ ਬਰਾਦਰੀ ਹੁੰਦੀ। ਕਿੰਨੇ ਕੀ ਸਨ? ਇਹ ਨਹੀਂ ਇਹਨਾਂ ਨੇ ਸਾਨੂੰ ਇਹਨਾਂ ਦੱਸਿਆ। ਮਾਮੂਲੀ ਪੂਰੀ ਗੱਲ ਹੀ ਤਾਂ ਪੁੱਛੀ ਦੀ ਸੀ, ਜਿਵੇਂ ਉਹ ਦੱਸਦੇ ਹੁੰਦੇ ਨੇ ਇੱਥੇ ਹੁੰਦਾ ਸੀ ਉਹ, ਤੇ ਸਾਡੇ ਨਾਲ ਤਾਲੁਕਾਤ ਸਾਨੂੰ ਉਹਨਾਂ ਲੜਾਈ ਝਗੜਾ ਸਾਡਾ ਕੋਈ ਨਹੀਂ। ਹਾਂਜੀ, ਬੂਟਾ ਸਿੰਘ ਗੁਲਜ਼ਾਰ ਦਾ ਚੌਧਰੀ ਸਨ। ਉਹਨਾਂ ਦੀ ਕੋਈ ਜ਼ਮੀਨ ਨਾ ਸਾਡੇ ਵਾਲਾ ਸਾਹਿਬ ਵੀ ਦੱਸਦੇ ਕੋਈ 100 ਕਿੱਲਾ ਜ਼ਮੀਨ ਹੈ ਸੀ ਉਹਨਾਂ ਦੀ ਇੱਥੇ। ਅੱਛਾ। ਇੱਥੇ? ਹਾਂ, ਇੱਥੇ ਹੈ ਸੀ ਉਹਨਾਂ ਦੀ। ਅੱਛਾ। ਤੇ ਠੀਕ ਠਾਕ ਆਪਣਾ ਖਾਂਦੇ ਪੀਂਦੇ ਸਨ ਉਹ। ਅੱਛਾ ਅੱਛਾ। ਤੇ ਕੋਈ ਕਿਸੇ ਕਿਸਮ ਦਾ ਕੋਈ ਨਾ ਇੰਤਸ਼ਾਰ ਨਹੀਂ ਸੀ ਫੈਲਾਉਂਦੇ ਇੱਕ ਦੂਜੇ ਦੇ ਨਾਲ। ਤੇ ਜਿਹੜਾ ਮੇਰਾ ਛੋਟਾ ਦਾਦਾ ਸੀ ਉਹ ਸਿੱਖਾਂ ਦੇ ਨਾਲ ਹੀ ਖੇਡ ਰਹਿੰਦਾ ਸੀ, 24 ਘੰਟੇ ਉਹਨਾਂ ਨਾਲ ਹੀ ਖੇਡਦਾ, ਉਹਨਾਂ ਨਾਲ ਹੀ ਰਹਿੰਦਾ, ਉਹਨਾਂ ਕੋਲ ਹੀ ਰਹਿੰਦਾ। ਜਿਹੜਾ ਸਾਡੇ ਦਾਦਾ ਫਤਿਹਦੀਨ ਹੈ ਨਾ, ਉਹਦਾ ਭਾਈ ਸੀ ਛੋਟਾ। ਸਾਡਾ ਦਾਦਾ ਮੇਰੇ ਦਾਦੇ ਦਾ ਭਰਾ ਜਿਹੜਾ ਸੀ, ਉਹ ਵੀ ਨਾ ਇੱਥੇ ਹੀ ਰਹਿੰਦਾ ਹੁੰਦਾ ਸੀ। ਉਹਨਾਂ ਦੇ ਨਾਲ ਹੀ ਜ਼ਿਆਦਾਤਰ ਉਹਨਾਂ ਦਾ ਵਕਤ ਗੁਜ਼ਰਦਾ ਹੁੰਦਾ ਸੀ। ਘਰ ਕਦੀ ਕਦਾਈ ਘੱਟ ਹੀ ਆਉਂਦੇ ਹਨ, ਬਾਕੀ ਉਹਨਾਂ ਨਾਲ ਯਾਰੀ ਦੋਸਤੀ ਬੜੀ ਗੂੜੀ ਸੀ ਉਹਨਾਂ ਨਾਲ। ਅੱਛਾ। ਤੁਸੀਂ ਹੰਜਰਾ ਸੁਣਾ? ਹਾਂਜੀ। ਬਾਬੂ ਬੂਟੇ ਵਾਲੀ ਕੌਣ ਸੀ? ਇਹ ਵੀ ਹੰਜਰਾ ਨੇ। ਇਹ ਵੀ ਹੰਜਰਾ? ਇਹ ਵੀ ਹੰਜਰਾ ਨੇ। ਜਿਹੜੇ ਸਿੱਖ ਬੋਰੇ ਢਾਕਲ 'ਚੋਂ ਗਏ ਨੇ ਉਹ ਸਾਰੇ ਹੰਜਰਾ ਗਏ ਨੇ। ਇੱਥੇ ਹੋਰ ਕੌਮ ਕੋਈ ਨਹੀਂ ਸੀ, 2 ਹੀ ਕੌਮਾਂ ਸਨ। ਤੁਹਾਡੇ ਅੱਬਿਆਂ ਨੇ ਕਿੱਥੇ ਜਾ ਕੇ ਬੈਠੇ ਨੇ? ਉਹ ਠਰੀ ਪਿੰਡ ਸੀ, ਉੱਥੇ ਬੈਠੇ ਨੇ ਜਾ ਕੇ। ਜ਼ਿਲ੍ਹਾ ਕਿਹੜਾ? ਜ਼ਿਲ੍ਹੇ ਦਾ ਨਹੀਂ ਮੈਨੂੰ ਪਤਾ। ਕਰਨਾਲ ਜ਼ਿਲ੍ਹਾ ਜੀ? ਕਰਨਾਲ ਹੋ ਸਕਦਾ, ਸਾਨੂੰ ਇੰਨੀ ਨਹੀਂ ਸੰਗਦੇ ਲਾਗੇ ਕੋਈ ਪਿੰਡ ਲੱਗੇ ਹੀ ਹੈ ਠਰੀ ਪਿੰਡ। ਮੈਨੂੰ ਪੱਕ ਕੇ ਪਤਾ ਕਿ ਸਾਡੇ ਵਾਲਾ ਸਾਹਿਬ ਦੱਸਿਆ ਕਿ ਠਰੀ ਪਿੰਡ ਦੇ ਵਿੱਚ ਬੈਠੇ ਨੇ, ਤੇ ਉੱਥੋਂ ਹੀ ਖਤ ਕਿਤਾਬ ਆਉਂਦੀ ਰਹੀ ਹੈ। ਫਿਰ ਨਾ ਇਹ ਗਏ ਉੱਥੇ ਤੇ ਨਾ ਉੱਥੋਂ ਕੋਈ ਵਾਪਸ ਆਇਆ, ਨਾ ਕੋਈ ਗੱਲਬਾਤ ਹੋਈ ਕਿਸੇ ਨਾਲ। ਵੀ ਨਾ ਕੋਈ ਰਾਬਤਾ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ। ਵਾਲਾ ਸਾਹਿਬ ਫੌਤ ਹੋ ਗਿਆ, ਉਦੋਂ ਬਾਅਦ ਸਾਨੂੰ ਭੁੱਲ ਗਿਆ। ਤੂੰ ਅੱਜ ਨਾਂ ਲਿਆ ਤੇ ਮੈਨੂੰ ਯਾਦ ਆਇਆ ਕਿ ਉਹਨਾਂ ਦੇ ਕਹਿਣ ਤੇ ਭਜਨ ਅਸੀਂ ਆਏ ਹਾਂ ਉੱਥੋਂ। ਤੇ ਤੂੰ ਆਖਿਆ ਨਾ ਕਿ ਬੂਟਾ ਜਿਹੜਾ ਨਾ ਬੂਟਾ ਸਿੰਘ ਦੇ ਗੁਲਜ਼ਾਰ ਸਿੰਘ, ਉਹ ਕਹਿ ਰਿਹਾ ਕਿ ਮੈਂ 25 ਸਾਲ ਦਾ ਹਾਂ, ਮੇਰੀ ਇੱਥੇ ਪਾਕਿਸਤਾਨ ਸ਼ਾਦੀ ਹੋ ਗਈ ਸੀ। ਹੋ ਸਕਦਾ ਉਹ ਸਾਡੇ ਵਾਲਦ ਨੂੰ ਵੀ ਜਾਣਦੇ ਹੋਣ। ਹਾਂਜੀ, ਉਹਨੇ ਮੇਰੇ ਨਾਲ ਵੀਡੀਓ ਕਾਲ ਵੀ ਕੀਤੀ, ਉਹਨੇ ਮੈਨੂੰ ਕਿਹਾ ਕਿ ਨਾ ਪੁੱਤਰ ਲਾਜ਼ਮਨ ਜਾ ਮੇਰਾ ਪਿੰਡ ਵਹਾ। ਕਿਉਂਕਿ ਜਦੋਂ ਇਹ ਗਏ ਨੇ, ਮੇਰੇ ਵਾਲਾ ਸਾਹਿਬ ਦੀ ਉਮਰ 7-8 ਸਾਲ ਉਦੋਂ ਹੈ ਸੀ। 10 ਜਦੋਂ ਸਿੱਖ ਗਏ ਨੇ ਇੱਥੋਂ, ਉਹ ਗਏ ਨੇ ਨਾ, ਇੰਨੀ ਕੁ ਉਮਰ ਆਈ ਸੀ, ਹੋ ਸਕਦਾ ਉਹ ਜਾਣਦੇ ਹੋਣ। ਤੇ ਮੇਰੇ ਵਾਲਦ ਨੂੰ ਜਦੋਂ ਮੇਰਾ ਦਾਦਾ ਜਿਉਂਦਾ ਸੀ ਨਾ, ਉਦੋਂ ਇਹ ਸਿੱਖ ਚੁੱਕ ਵੀ ਲਿਜਾਂਦੇ ਹੁੰਦੇ ਹਨ ਆਪੋ ਆਪਣੇ ਉਹਨਾਂ ਘਰਾਂ 'ਚ, ਜਿਹੜੀ ਉਹ ਦੱਸਦੇ ਹੁੰਦੇ ਹਨ ਗੱਲ। ਔਰ ਸਹੀ ਤੇ ਕੱਲ੍ਹ ਦੇ ਜਵਾਲ ਆ ਜੇ ਸਾਨੂੰ ਤੇ ਕੋਈ ਨਹੀਂ ਉਹ ਇੰਜ ਕਰਕੇ ਨਾ ਸਾਨੂੰ ਪਤਾ ਲੱਗਾ, ਸਾਡੇ ਵਾਲਦ ਕੋਲ ਹੀ ਪਤਾ ਲੱਗਾ। ਘਰ ਕਿੱਥੇ ਸੀ ਇਹ ਬੂਟਾ ਸਿੰਘ ਦਾ ਘਰ ਹੈ ਗਲੀ ਦੇ ਵਿੱਚ ਸੀ। ਪਿੰਡ ਦੀ ਕਿਹੜੀ ਸਾਈਡ? ਪਿੰਡ ਦਾ ਅੱਧਾ ਪਰਲੇ ਪਾਸੇ ਪਿੰਡ, ਅੱਧਾ ਉਰਲੇ ਪਾਸੇ ਪਿੰਡ, ਵਿਚਕਾਰ ਗਲੀ ਹੈ। ਉਸ ਗਲੀ ਦੇ ਵਿੱਚ ਸਿੱਖ ਸਨ ਸਾਰੇ, ਉੱਥੇ ਉਹਨਾਂ ਦਾ ਘਰ ਸੀ।
ਅੱਛਾ ਤੁਹਾਡੇ ਬੰਦੇ ਦੱਸੇ ਵੀ ਆਹ ਘਰ ਹੈ ਉਹਨਾਂ ਦਾ? ਹਾਂ ਆਹੋ ਦੱਸਿਆ ਹਾਂ, ਨਹੀਂ ਇੱਥੇ ਉਸ ਘਰ ਪਤਾ ਮੈਨੂੰ ਉਹਦਾ ਉਹਨਾਂ ਦਾ ਘਰ ਦਾ। ਅਗਰ ਹੁਣ ਤੁਹਾਡੇ ਨਾਲ ਨਹੀਂ ਹੁਣ ਤੋਂ ਨਿਸ਼ਾਨਦੇਹੀ- ਨਹੀਂ ਹੁਣ ਤੋਂ ਟਹਿ ਠੂ ਕੇ ਤੇ ਨਹੀਂ ਨਕਸ਼ੇ ਨਿਸ਼ਾਨਦੇਹੀ ਬਦਲ ਕਰਾ ਗਏ, ਸਕਦੇ ਇੱਥੇ ਕਰਕੇ ਨਕਸ਼ੇ ਬਦਲ ਗਿਆ ਹੁਣ ਤੇ ਹੁਣ ਤੇ ਉਹ ਨਾਮੋ ਨਿਸ਼ਾਨ ਬਦਲ ਗਿਆ। ਢਾਕ ਉੱਤੇ ਹੋਰ ਬਣ ਗਏ ਨਾ, ਉੱਤੋਂ ਢਾਹ ਕੇ ਗਲੀਆਂ ਬਣ ਗਈਆਂ, ਪੱਕੇ ਚਬਾਰੇ ਬਣ ਗਿਆ। ਹੁਣ ਗਲੀ ਜਾਂਦੀ ਉਹ ਥੋੜਾ ਸਾਨੂੰ ਦੱਸ ਦੇ ਆ ਜਿਹੜੀ ਨਾ ਗੁਰਦੁਆਰਾ ਸੀ ਆ ਜਿੱਥੇ ਆ ਵਾਲੇ ਦੇ ਨਾਲ ਨਾ ਉਹ ਜਿੱਥੇ ਲੱਗਾ ਨਾ ਵਾਲੇ ਦੇ ਨਾਲ ਗੁਰਦੁਆਰਾ ਸੀ, ਜਿਸ ਟਰਾਂਸਫਰ ਲੱਗਾ ਇਹਦੇ ਨਾਲ ਉਹਨਾਂ ਦਾ ਗੁਰਦੁਆਰਾ ਸੀ ਸਿੱਖਾਂ ਦਾ। ਉਸ ਤੋਂ ਬਾਅਦ ਫਿਰ ਉਹ ਵੀ ਠਹਿ ਗਿਆ ਤੇ ਕਈਆਂ ਹੋਰ ਕਈ ਮਾਲਕ ਆ ਗਏ ਜਿਹੜੇ ਉਧਰੋਂ ਆਏ ਉਹਨਾਂ ਕਬਜ਼ਾ ਕਰ ਲਿਆ। ਉਦੋਂ ਉਹ ਵੀ ਵੇਚ ਕੇ ਅਗਾਂ ਦੇ ਅਗਾਂ ਟੁਰ ਕੇ ਇੰਜ ਕਰਕੇ ਕੰਮ ਦਾ ਉਹਨਾਂ ਦੇ ਘਰ ਫਿਰ ਤੇ ਕਿਹੜਾ ਆਣ ਕੇ ਵਸਿਆ ਸੀ ਬੂਟਾ ਸਿੰਘ ਵਾਲੇ ਚ? ਇਹ ਸੇ ਗੁੱਜਰ ਆ ਕੇ ਵਸੇ ਸਨ ਉਧਰੋਂ ਇੰਡੀਆ ਚ ਹੋਇਆ ਸੀ ਇੰਡੀਆ 'ਚ, ਉਹ ਹੀ ਵਸੇ ਲਾਟ ਸਨ, ਹੋਇਆ ਹੁਣ। ਉਹਨਾਂ ਨੂੰ ਲਾਟ ਹੋਇਆ ਸੀ। ਆਹੋ ਅੱਛਾ ਅੱਛਾ ਉਹ ਇੰਡੀਆ ਤੋਂ ਰਹੀਮ ਬਖਸ਼ ਗੁੱਜਰ ਸੀ ਤੇ ਉਹ ਆਇਆ ਸੀ ਤੇ ਉਹਨੂੰ ਇਹ ਲਾਟ ਹੋਇਆ ਸੀ, ਉਹਦੇ 'ਚ ਉਹ ਰਹਿੰਦਾ ਸੀ। ਬੂਟਾ ਸਿੰਘ ਦਾ ਘਰ ਉਹਨੂੰ ਹੀ ਲਾਟ ਹੋਇਆ ਸੀ? ਨਹੀਂ ਬੂਟਾ ਸਿੰਘ ਦਾ ਨਹੀਂ ਪਤਾ ਮੈਨੂੰ ਕਿੰਨੂੰ ਲਾਟ ਹੋਇਆ ਸੀ, ਜਿਹੜਾ ਗੁਰਦੁਆਰਾ ਸੀ ਆ। ਅੱਛਾ ਗੁਰਦੁਆਰੇ ਤੁਸੀਂ ਗੱਲ ਕਰਦੇ? ਹਾਂ ਗੁਰਦੁਆਰੇ ਨਹੀਂ ਮੈਂ ਉਹਨਾਂ ਦਾ ਘਰ ਉਹਨਾਂ ਦਾ ਘਰ ਦਾ ਸਾਨੂੰ ਉਹਨਾਂ ਉਹਨਾਂ ਦਾ ਘਰ ਸਾਨੂੰ ਨਹੀਂ ਪਤਾ। ਰਾਜਪੂਤ ਨੂੰ ਲਾਟ ਹੋਇਆ ਸੀ ਉਹ ਅੱਗੋਂ ਤੁਹਾਨੂੰ ਪਤਾ ਨਾ ਘਰ ਦਾ ਪਤਾ ਨਾ ਕਿੱਥੇ ਕਰਕੇ ਸੀ? ਘਰ ਦਾ ਪਤਾ ਮੈਨੂੰ ਕਿੱਥੇ ਕਰਕੇ ਸੀ, ਲੇਕਿਨ ਉਹ ਹੁਣ ਘਰ ਟਹਿ ਕੇ ਤੇ ਨਵੇਂ ਬਣ ਗਏ ਨੇ, ਨਵੇਂ ਬਣ ਗਏ ਨੇ, ਉਹ ਨਕਸ਼ਾ ਹੀ ਕੋਈ ਨਹੀਂ ਰਹਿ ਗਿਆ। ਉਦੋਂ ਤੇ ਆ ਪਿੰਡ ਵੀ ਇੱਥੇ ਕੋਈ ਪੈਲੀਆਂ ਸਨ, ਆ ਵੀ ਪੈਲੀਆਂ ਸਨ ਜਿੱਥੇ ਬੈਠੇ ਆ, ਇਹ ਵੀ ਪੈਲੀ ਵਗਦੀ ਸੀ, ਨਿੱਕਾ ਜਿਹਾ ਪਿੰਡ ਸੀ ਥੋੜਾ ਜਿਹਾ। ਤੇ ਹੁਣ ਤੇ ਸਾਮ ਸਾਰਾ ਲਈ ਕਿੱਥੋਂ ਤੱਕ ਪਿੰਡ ਟੁਰ ਗਿਆ। ਅੱਛਾ ਬਾਰੇ ਧਰ ਕੀ ਦੱਸਦੇ ਕਿ ਇਹਨਾਂ ਨਾਲ ਵਰਤੋਂ ਭਾਜੀ ਸਾਰਾ ਜ਼ਬਰਦਸਤ ਵਿਆਹਾਂ ਸ਼ਾਦੀ ਦਾ ਅੱਬਾ ਜੀ ਸਾਡੇ ਆਂਦੇ ਹਨ ਕਿ ਇਹਨਾਂ ਸਿੱਖਾਂ ਦੇ ਪਿੱਛੋਂ ਤੁਹਾਡੇ ਦਾਦੇ ਪੜਦਾਦੇ ਲੱਗਦੇ ਹੋਣੇ ਆ? ਦੇਖੋ ਇਹਨਾਂ ਦੇ ਨਾਲ ਸਾਡਾ ਸਿੱਖਾਂ ਦੇ ਨਾਲ ਸਾਡਾ 8ਵਾਂ ਹਿੱਸਾ ਸੀ। ਹਰ ਸ਼ਹਿਰ ਦੇ ਵਿੱਚ, ਹਰ ਜ਼ਮੀਨ ਦੇ ਵਿੱਚ ਵੀ 8ਵਾਂ ਸੀ। ਹਰ ਜਿੰਨੀ ਸੀ ਨਾ ਮੁਸ਼ਤਰਕਾ ਜਗ੍ਹਾ ਸ਼ਾਮਲਾਟ ਜਗ੍ਹਾ ਉਹਦੇ 'ਚ ਵੀ ਸਾਡਾ 8ਵਾਂ ਹਿੱਸਾ ਸੀ, ਕਿਉਂਕਿ 7 ਸਿੱਖ ਸਾਨੂੰ ਉਹ ਤੋਂ ਟੁਰ ਗਿਆ ਤੇ ਅਸੀਂ ਰਹਿ ਗਏ ਇਕੱਲੇ ਇੱਥੇ, ਨਾ ਸਾਡੀ ਬਰਾਦਰੀ ਵੀ ਹੋਰ ਕੋਈ ਨਹੀਂ ਇੱਥੇ। ਅੱਛਾ ਅੱਛਾ ਬਿਲਕੁਲ ਸਾਡਾ ਕੋਈ ਲਿੰਕ ਨਹੀਂ, ਪੂਰੇ ਪਿੰਡ ਨਾਲ ਸਾਡਾ ਕੋਈ ਸਾਡੇ ਜਿੰਨਾ ਲਿੰਕ ਸੀ ਨਾ ਸਾਰਾ ਉੱਥੇ ਠਰੀ ਟੁਰ ਗਿਆ ਪਿੰਡ। ਇੱਥੇ ਸਾਡਾ ਕੋਈ ਲਿੰਕ ਨਹੀਂ ਸੀ ਕਿਸੇ ਵੀ ਘਰ ਕਿਸੇ ਵੀ ਬਰਾਦਰੀ ਨਾਲ। ਸਾਡੀ ਬਰਾਦਰੀ ਸਾਰੀ ਦੀ ਸਾਰੀ ਨਾ ਇਹੋ ਹੀ ਸਨ ਜਿਹੜੇ ਸਿੱਖ ਸਨ। 5 ਘਰ ਸਨ, 7 ਸਨ, 8 ਸਨ, ਜਿੰਨੇ ਵੀ ਸਨ ਉਹ ਸਾਰੇ ਟੁਰ ਗਏ ਸਨ। ਅੱਛਾ ਬਾਅਦ 'ਚ ਤੁਹਾਡਾ ਰਾਬਤਾ ਉਹਨਾਂ ਨਾਲ ਨਹੀਂ ਹੋਇਆ? ਨਹੀਂ ਸਾਡੇ ਅਗਰ ਅਸੀਂ ਤੁਹਾਡਾ ਰਾਬਤਾ ਕਰਾ ਦਈਏ ਉਹ ਨੰਬਰ ਦਈਏ ਤੁਹਾਨੂੰ ਗੱਲ ਕਰਨ ਨੂੰ ਦਿਲ ਕਰਦਾ ਕਰੋਗੇ? ਕਰ ਲਾਂਗੇ ਨਾ ਗੱਲ, ਕਿਹੜਾ ਸਾਡੇ ਵਾਲਦ ਸਾਹਿਬ ਦਾ ਰਾਬਤਾ ਹੁੰਦਾ ਰਿਹਾ, ਉਹ ਵੀ ਪਹਿਲਾਂ ਹੁੰਦਾ ਰਿਹਾ, ਜਦੋਂ ਬਾਅਦ ਫਿਰ ਉਹ ਵੀ ਨਹੀਂ ਹੋਇਆ। ਅੱਛਾ ਤੁਹਾਨੂੰ ਨਾ ਨੰਬਰ ਜਾਂਦੇ ਦੇਖ ਜਾਂਦੇ ਬੂਟਾ ਸਿੰਘ ਜਿਹੜਾ ਤੁਸੀਂ ਦੱਸਣੇ ਨਾ ਉਹਦੇ ਪੜਪੋਤਰੇ ਦਾ ਯਾਨੀ ਗੁਲਜ਼ਾਰ ਬਾਬਾ ਜਿਹੜਾ ਨਾ ਜਿਹਨੇ ਸਾਨੂੰ ਖਲਾਇਆ ਵੀ ਬਹਾਨ ਵਾਸਤੇ ਆਏ ਪਿੰਡ, ਠੀਕ ਹੈ, ਅਸੀਂ ਤੁਹਾਨੂੰ ਉਹਨਾਂ ਪੋਤਰੇ ਦਾ ਨੰਬਰ ਦਿੰਦੇ ਦੇ ਆ ਜਾਣਾ ਤੇ ਤੁਸੀਂ ਉਹਦੇ ਨਾਲ ਠੀਕ ਕਰ ਲਾਂਗੇ ਹੁਣ ਕਰਨ ਦੇ ਰਾਬਤਾ ਤੋਂ ਕੱਟੀ ਜਾਂਦੀ ਕਾਲ। ਚਲੋ ਅਸੀਂ ਹੁਣ ਗੱਲ ਕਰਾਣੀ ਸੀ, ਅਸੀਂ ਤੁਹਾਡੀ ਹੁਣ ਗੱਲ ਕਰਾਣੀ ਸੀ। ਕੱਲ 2-3 ਦਫਾ ਉਹਨਾਂ ਕਾਲ ਕੀਤੀ, ਲੇਕਿਨ ਕਾਲ ਕੱਟੀ ਜਾ ਰਹੀ ਸਿਗਨਲ ਨਹੀਂ ਆ ਰਿਹਾ। ਤੁਸੀਂ ਉਹਨੂੰ ਪੁੱਛਦਾ ਕਿ ਹੈ ਨਾ ਉਹ ਵੀ ਹੰਜਰਾ, ਇਹ ਤੁਸੀਂ ਉਹਨੂੰ ਬੇਸ਼ੱਕ ਪੁੱਛਿਆ ਉਹ ਵੀ ਹੰਜਰਾ ਨੇ, ਹੋਰ ਕੋਈ ਜ਼ਾਤ ਨਹੀਂ ਉਹਨਾਂ ਦੀ, ਹੋਰ ਜ਼ਾਤਾਂ ਲੇਕਿਨ ਜਿਹੜੇ ਇੱਥੋਂ ਕਹਿ ਰਹੇ ਉਹਨਾਂ ਸਾਰੀ ਜ਼ਾਤ ਹੁੰਦਾ। ਸਾਰਾ ਆਪਣੇ ਅੱਬੇ ਦਾ ਨਾਮ ਦੱਸਿਆ, ਆਪਣੇ ਦਾਦੇ ਪੜਦਾਦੇ ਦਾ, ਬਾਬੇ ਦੀ ਵੇਖਣਗੇ ਵੀਡੀਓ ਸਾਡੀ ਜਾਏਗੀ ਉਹਨਾਂ ਕੋਲ। ਹਾਂਜੀ ਚਲੋ ਵੀਡੀਓ ਵੇਖਣ ਨਾਲ ਉਹਨਾਂ ਪਤਾ ਲੱਗ ਜਾਏਗਾ, ਪਛਾਣ ਜਾਣਗੇ ਤੁਸੀਂ ਕਿੰਨਾ ਤੁਹਾਨੂੰ ਰਾਬਤਾ ਕਰਨਗੇ ਲਾ। ਚਲੋ ਠੀਕ ਹੈ ਨਾ? ਚਲੋ ਠੀਕ ਹੈ। ਹਾਂ ਅੱਬੇ ਦਾ ਤੁਹਾਡੇ ਦੱਸਿਆ ਹੋਏਗਾ ਉਹਦੇ ਪਿੰਡ ਦੇ ਜਦੋਂ ਸਿੱਖ ਇੱਥੋਂ ਗਏ ਨੇ ਉਹ ਜਿਹੜੇ ਤੁਹਾਡੇ ਲੱਗਦੇ ਲੈਂਦੇ ਜਿਹੜੀ ਬਰਾਦਰੀ ਬਕਾਇਆ ਸਾਰੀ ਹਾਂਜੀ ਰਾਜ ਜਿੰਨੇ ਵੀ ਚੜ੍ਹਦੇ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਗਏ ਨੇ ਹਾਂਜੀ ਕਿ ਉਹ ਇੱਥੋਂ ਸਹੀ ਸਲਾਮਤ ਗਏ ਨੇ? ਨੁਕਸਾਨ ਨਹੀਂ ਹੋਇਆ? ਨਹੀਂ ਕੋਈ ਨੁਕਸਾਨ ਕਿਸੇ ਦਾ ਨਹੀਂ ਹੋਇਆ, ਸਹੀ ਸਲਾਮਤ ਗਏ ਨੇ ਬਿਲਕੁਲ, ਉਹਨਾਂ ਨੂੰ ਸੂਈ ਦਾ ਨੁਕਸਾਨ ਵੀ ਨਹੀਂ ਹੋਇਆ ਜਿਹੜੇ ਸਾਡੇ ਪਿੰਡੋਂ ਗਏ ਨੇ। ਇੱਥੋਂ ਜਿਹੜੇ ਗਏ ਨੇ ਬਿਲਕੁਲ ਸਹੀ ਸਲਾਮਤ ਗਏ ਨੇ। ਇਹ ਸਗੋਂ ਪਰੇਸ਼ਾਨ ਸਨ ਵੀ ਤੁਸੀਂ ਕਿਉਂ ਜਾਂਦੇ ਹੋ, ਪਰ ਰਹਿ ਜਾਓ। ਉਹਨਾਂ ਆਖਿਆ ਅਸੀਂ ਫਿਰ ਆ ਜਾਣਾ, ਇਹ ਕੰਮ ਇੰਜ ਰੌਲਾ ਗਾਲਾ ਆਇਆ ਵੇ, 2-4 ਦਿਨਾਂ ਦਾ ਰੌਲਾ ਫਿਰ ਆ ਜਾਣਾ ਇੱਥੋਂ। ਹਰ ਇੱਕ ਬਾਬੇ ਨੂੰ ਹਰ ਵਡੇਰੇ ਨੂੰ ਇਹ ਸੀ ਕਿ ਵਾਪਸ ਆ ਜਾਣਾ, ਜੀ ਮੁਸਲਮਾਨ ਉਧਰੋਂ ਅਸੀਂ ਵਾਪਸ ਆਣਾ ਜੀ। ਉੱਥੇ ਜਿਹੜੇ ਸਿੱਖ ਲੇਕਿਨ ਉਹ ਜਦੋਂ ਗਏ ਨੇ ਨਾ ਮਿਲ ਕੇ ਗਏ ਨੇ ਤੇ ਇਹਨਾਂ ਦੇ ਕੋਲ ਕਈ ਸ਼ਈਆਂ ਰੱਖ ਕੇ ਹਨ ਲੈ ਵੀ ਆ ਕੇ ਅਸੀਂ ਲੈ ਜਾਵਾਂਗੇ, ਜਾਂ ਇਹਨਾਂ ਆਖਿਆ ਵੀ ਲੈ ਜਾਓ ਮਤਲਬ ਤੁਸੀਂ ਨਾ ਆਇਆ ਸਕੋ। ਲੇਕਿਨ ਅਮਨ ਅਮਾਨ ਨਾਲ ਗਏ ਨੇ, ਖੁਸ਼ਬਾਸ਼ ਹੋ ਕੇ ਗਏ ਨੇ, ਮਿਲ ਗਿਲ ਕੇ ਗਏ ਨੇ, ਕੋਈ ਇਤਸ਼ਾਰ ਨਹੀਂ ਸੀ ਕਿਸੇ ਦਾ ਵੀ, ਖੁਸ਼ਬਾਸ਼ ਨਾਲੇ ਸਾਡੀ ਤਾਂ ਬਰਾਦਰੀ ਸੀ ਜਿਹੜੀ ਗਈ ਹੈ ਤੇ ਸਾਨੂੰ ਤਾਂ ਦੁੱਖ ਹੀ ਸੀ ਨਾ ਉਹਨਾਂ ਦਾ। ਹਾਂਜੀ ਹਾਂਜੀ ਬਿਲਕੁਲ ਸਾਡੇ ਤੋਂ ਲੱਗਦੇ ਹੁਣ ਤਾਂ ਸਾਨੂੰ ਦੁੱਖ ਸੀ ਵੀ ਕਿਉਂ ਗਏ ਨੇ। ਤੇ ਸਾਡੇ ਨਾਲ ਉਹਨਾਂ ਦੇ ਬੜੇ ਨਾ ਸਾਡੇ ਦਾਦੇ ਹੀ ਦੱਸਦੇ ਨੇ, ਅੱਬਾ ਦੱਸਦਾ ਹੀ ਸਾਡੇ ਬੜੇ ਤਲੁਕਾਤ ਰਹੇ ਨੇ ਉਹਨਾਂ ਦੇ ਨਾਲ, ਕਿਸੇ ਕਿਸਮ ਦਾ ਨਹੀਂ, ਲੇਕਿਨ ਉਹਨਾਂ ਦਾ ਫਿਰ ਮਜ਼ਹਬ ਹੋਰ ਸੀ, ਸਾਡਾ ਹੋਰ ਸੀ। ਇਸ ਵਜ੍ਹਾ ਤੋਂ ਨਾ ਫਿਰ ਅਸੀਂ ਇੱਕ ਦੂਜੇ ਦੇ ਨਾਲ ਨਾ ਬਸ ਦੂਰ ਹੀ ਮਿਲਦੇ ਰਹੇ ਨੇ। ਇੰਨਾ ਕੁ ਨਾ ਜਿਹੜਾ ਖਾਣ ਪੀਣ ਵਾਲਾ ਰੌਲਾ ਹੋਈ ਨਾ। ਅੱਛਾ ਬਾਅਦ ਕੋਈ ਉਧਰੋਂ ਆਇਆ ਨਹੀਂ ਇੱਧਰ ਆਪਣੇ ਪਿੰਡ ਵੇਖਣ? ਆਇਆ ਕੋਈ ਨਹੀਂ ਪਿੰਡ, ਕਿਸੇ ਪੂਰੇ ਪਿੰਡ 'ਚ ਨਹੀਂ ਕੋਈ ਆਇਆ ਹੀ ਨਹੀਂ। ਅੱਛਾ ਅੱਛਾ ਹਾਂ ਦੱਸਦੇ ਮੈਨੂੰ ਕਿ ਅੱਧਾ ਪਿੰਡ ਦਿਨੋਂ ਜ਼ਿਆਦਾ ਇੱਥੇ ਸਿੱਖ ਸਰਦਾਰ ਰਹਿੰਦੇ। ਹਾਂਜੀ ਅੱਧਾ ਪਿੰਡ ਕੋਈ ਵੀ ਨਹੀਂ ਆਇਆ ਪਿੰਡ, ਕੋਈ ਵੀ ਨਹੀਂ ਆਇਆ। ਹਾਂ ਅਗਰ ਤੁਹਾਡੀ ਵੀਡੀਓ ਵੇਖਣ ਦਾ ਦਿਲ ਕਰਨ ਲੱਗੇ ਵੀ ਉਹ ਸਾਡੇ ਹੈ ਨੇ ਉਧਰ ਆਉਣਾ ਚਾਹਣ ਆਪਣੇ ਪਿੰਡ ਆ ਜਾਣ, 100 ਬਿਸਮਿਲ੍ਲਾ ਹੁੰਦੀ ਆ। ਪਿੰਡ ਬੌਰੇ ਵਸਦੇ ਨੇ, ਆਉਣ ਅਸੀਂ ਆ ਜਾਣਾ, ਉਹਨਾਂ ਦੀ ਖਿਦਮਤ ਬੜਾ ਕਰਾਂਗੇ, ਰੱਖਾਂਗੇ ਉਹਨਾਂ ਨੂੰ। ਆ ਜਾਣ ਆਪਣਾ ਪਿੰਡ ਵੇਖਣ, ਆਪਣੀ ਪੈਲੀਆਂ ਵੇਖਣ, ਨਾਲ ਫਰਾਓਗੇ ਤਰਾਓਗੇ ਨਾ ਬਿਲਕੁਲ ਰਾਹ ਰੱਖਾਂਗੇ, ਉਹਨਾਂ ਦੀ ਖਿਦਮਤ ਕਰਾਂਗੇ, ਉਹਨਾਂ ਦੇ ਮਹਿਮਾਨ ਨੂੰ ਆਦਿ ਕਰਾਂਗੇ। ਉਹਨਾਂ ਦੀ ਬੌਰੇ ਢਾਕਾ ਵਾਲੇ ਪਿੰਡ ਜ਼ਿਲ੍ਹਾ ਗੁਜਰਾਂਵਾਲਾ। ਅਗਰ ਆਉਂਦੇ ਨੇ ਉੱਥੇ
ਵਾਗੇ ਲੈਣ ਜਾਓਗੇ ਅੱਗੋਂ ਨਾਲ ਲੈ ਆਵਾਂਗੇ ਜੇ ਉਹਨਾਂ ਸਰਾਪਾ ਕੀਤਾ ਤਾਂ ਲੈ ਆਵਾਂਗੇ ਬਾਗਾ ਚੰਗਾ ਤੋਰਿਆ ਲਾਵਰੇ ਹਾਂ ਠੀਕ ਹੋ ਗਿਆ ਹਾਂ ਲਓ ਚੜ੍ਹਦੇ ਪੰਜਾਬ ਵਾਲਿਓ, ਅਗਰ ਤੁਸੀਂ ਵੀ ਚਾਹੁੰਦੇ ਜੇ ਕਿ ਸਾਡੇ ਵੱਡਿਆਂ ਦਾ ਜਿਹੜਾ ਪਿੰਡ ਵਿਖਾਇਆ ਜਾਏ, ਲਹਿੰਦੇ ਪੰਜਾਬ 'ਚ ਜਿਹੜੇ ਸਾਡੇ ਵੱਡੇ ਆਏ ਨੇ ਚੜ੍ਹਦੇ ਪੰਜਾਬ, ਇੱਧਰੋਂ ਤੁਹਾਡੇ ਵੱਡੇ ਜਿਹੜੇ ਮਾਈਗ੍ਰੇਟ ਹੋ ਕੇ ਉੱਧਰ ਚਲੇ ਗਏ, ਅਗਰ ਉਹ ਜ਼ਿੰਦਾ ਨੇ, ਉਹਨਾਂ ਦਾ ਦਿਲ ਕਰਦਾ ਜਾਂ ਉਹਨਾਂ ਦੇ ਪੋਤਰੇ ਅੱਗੇ ਪੁੱਤਰਾਂ ਦਾ ਕੋਈ ਦਿਲ ਕਰਦਾ ਕਿ ਅਸੀਂ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਆਪਣੇ ਘਰ ਵੇਖੀਏ, ਆਪਣੀ ਜ਼ਮੀਨਾਂ ਵੇਖੀਏ, ਤੇ ਸਾਡਾ ਸਕਰੀਨ 'ਤੇ ਨੰਬਰ ਆ ਰਿਹਾ WhatsApp ਨੰਬਰ 'ਤੇ ਸਾਡੇ ਨਾਲ ਰਾਬਤਾ ਕਰੋ ਤੇ ਉਹ ਵੀਡੀਓ 'ਚ ਵਿੱਚ ਜਾਂ ਕਮੈਂਟ ਕਰ ਦਿਓ ਸਾਨੂੰ ਆਪਣੇ ਵੱਡਿਆਂ ਦਾ ਨਾਂ, ਪਿੰਡ ਦਾ ਨਾਂ, ਜ਼ਿਲ੍ਹਾ ਦਾ ਨਾਂ ਦੱਸੋ, ਅਸੀਂ ਜ਼ਰੂਰ ਜਾ ਕੇ ਇੱਥੇ ਇੰਟਰਵਿਊ ਕਰਾਂਗੇ। ਤੇ ਦੂਸਰਾ ਤੁਹਾਡੇ ਅੱਗੇ ਮੇਰੀ ਰਿਕੁਐਸਟ ਹੈ ਯਾਰ ਕਿ ਕਮ ਸੇ ਕਮ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਜ਼ਿਆਦਾ ਕਰਿਆ ਕਰੋ ਕਿ ਜ਼ਿਆਦਾ ਜ਼ਿਆਦਾ ਵੀਡੀਓ ਅੱਗੇ ਜਾਏ ਔਰ ਅਸੀਂ ਵੀ ਮਜ਼ੀਦ ਜਿਹੜਾ ਨਾ ਉਹ ਵੀਡੀਓ ਬਣਾ ਸਕੀਏ ਜ਼ਿਆਦਾ ਜ਼ਿਆਦਾ। 2-4 ਸਾਲ ਦੇ ਬਾਅਦ ਬਾਬੇ ਕੋਨੇ ਲੱਭਣੇ ਆ ਤੇ ਕੋਸ਼ਿਸ਼ ਕਰੀਏ ਕਿ ਜ਼ਿਆਦਾ ਜ਼ਿਆਦਾ ਵੀਡੀਓ ਜਿਹੜੀ ਅਪਲੋਡ ਹੋ ਜਾਣ। ਇਹ ਬਾਬੇ ਜਿਹੜੇ ਨੇ ਅਨਮੋਲ ਨੇ, ਇਹਨਾਂ ਨੂੰ ਅਸੀਂ ਸਾਰਿਆਂ ਨੂੰ ਜਿਹੜਾ ਨਾ ਅਪਲੋਡ ਕਰ ਸਕੀਏ, ਇਹਨਾਂ ਦੀ ਰਿਕਾਰਡਿੰਗ ਕਰ ਸਕੀਏ। ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।